ਜਿਹੜਾ ਕੈਲੀਫੋਰਨੀਆ ਦਾ ਡੀਐਮਵੀ ਆ ਉਹਨਾਂ ਨੇ ਜਿਹੜੇ ਸਰਟਨ ਨਾਨ ਡੋਮਿਸਾਈਲ ਡਰਾਈਵਰ ਲਾਇਸੈਂਸ ਆ ਉਹਨਾਂ ਨੂੰ ਰੱਦ ਕਰ ਦਿੱਤਾ ਹੈ, ਕੈਂਸਲ ਜਿਹੜਾ ਉਹ ਕਰ ਦਿੱਤਾ ਆ। ਜਿਹੜਾ ਆંકੜਾ ਪਹਿਲਾਂ 17,000 ਸੀਗਾ ਉਹਦੀ ਥਾਂ ਦੇ ਉੱਤੇ ਤਕਰੀਬਨ ਕਹਿੰਦੇ ਵੀ 13,000 ਜਿਹੜੇ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਰ ਲਾਇਸੈਂਸ ਆ ਉਹਨਾਂ ਨੂੰ ਕੈਂਸਲ ਕੀਤਾ ਗਿਆ ਆ। ਕੈਲੀਫੋਰਨੀਆ ਦੇ ਡੀਐਮਵੀ ਨੇ ਆਪਣੀ ਜਿਹੜੀ ਵੈਬਸਾਈਟ ਦੇ ਉੱਤੇ ਜਿਹੜਾ ਇੱਕ ਪ੍ਰੈਸ ਰਿਲੀਜ਼ ਪਾਈ ਆ ਉਹਦੇ ਵਿੱਚ ਉਹਨਾਂ ਨੇ ਸਿੱਧਾ ਇਹ ਸਾਰਾ ਦੋਸ਼ ਫੈਡਰਲ ਸਰਕਾਰ ਦੇ ਉੱਤੇ ਜਿਹੜਾ ਉਹ ਮੜ ਦਿੱਤਾ। ਉਹਨਾਂ ਨੇ ਕਿਹਾ ਵੀ ਫੈਡਰਲ ਸਰਕਾਰ ਦੀ ਰਿਕੁਆਇਰਮੈਂਟ ਦੇ ਕਰਕੇ ਉਹਦੇ ਕਰਕੇ ਅਸੀਂ ਜਿਹੜੇ ਇਹ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਉਹਨਾਂ ਨੂੰ ਕੈਂਸਲ ਕੀਤਾ ਸੀਗਾ। ਇੱਕ ਦਿਨ ਪਹਿਲਾਂ ਇਹਨਾਂ ਨੇ 5 ਤਰੀਕ ਨੂੰ ਇੱਕ ਨੰਬਰ ਦਿੱਤਾ ਸੀਗਾ ਵੀ ਉੱਤੇ ਕਾਲ ਕਰੋ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਐਰਰ ਦੇ ਵਿੱਚ ਇਹ ਨੋਟਿਸ ਆਇਆ ਆ ਤੇ ਅਸੀਂ ਇਹਨੂੰ ਦਰੁਸਤ ਕਰਕੇ ਜਿਹੜਾ ਉਹ ਠੀਕ ਕਰਾਂਗੇ। ਨਾਨ ਡੋਮਿਸਾਈਲਡ ਇੰਡੀਵਿਜੂਅਲ ਉਹ ਹੁੰਦੇ ਆ ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਜਾਂ ਲਾਫੁਲ ਪਰਮਾਨੈਂਟ ਰੈਜ਼ੀਡੈਂਸ ਸਟੇਟਸ ਜਿਹੜਾ ਆ ਉਹ ਨਹੀਂ ਹੁੰਦਾ, ਜਾਂ ਸਰਟਨ ਕਾਈਂਡ ਆਫ ਵੀਜ਼ਾਸ ਰਿਫਿਊਜੀ ਜਾਂ ਅਸਾਈਲੀ ਜਿਹੜੇ ਆ ਜਿਹੜੇ ਉਹ ਅਜੇ ਨਹੀਂ ਹੁੰਦੇ ਇਸ ਤਰੀਕੇ ਦੇ ਨਾਲ। ਸੋ ਫੈਡਰਲ ਲਾ ਪਰਮਿਟ ਕਰਦਾ ਆ ਵੀ ਇਹ ਸੀਡੀਐਲ ਜਿਹੜਾ ਉਹ ਲੈ ਲੈਣ, ਪਰ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਮਿਸਲੀਡਿੰਗ ਸਟੇਟਮੈਂਟਸ ਦੇ ਕਰਕੇ ਇਹਨਾਂ ਇੰਡੀਵਿਜੂਅਲਸ ਨੂੰ ਜਿਹੜੇ ਨਾਨ ਡੋਮਿਸਾਈਲਡ ਸੀਡੀਐਲ ਇਸ਼ੂ ਕੀਤੇ ਗਏ ਸੀਗੇ ਡੀਐਮਵੀ ਦੇ ਵੱਲੋਂ, ਕਿਉਂਕਿ ਉਹਨਾਂ ਨੂੰ ਵਰਕ ਆਥੋਰਾਈਜੇਸ਼ਨ ਜਿਹੜੀ ਫੈਡਰਲ ਸਰਕਾਰ ਨੇ ਆਪ ਦਿੱਤੀ ਸੀਗੀ ਵੀ ਲੀਗਲੀ ਉਹ ਇੱਥੇ ਅਮਰੀਕਾ 'ਚ ਰਹਿ ਸਕਦੇ ਆ ਤੇ ਕੰਮ ਕਰ ਸਕਦੇ ਆ, ਉਸ ਦੇ ਆਧਾਰ ਦੇ ਉੱਤੇ ਅਸੀਂ ਜਿਹੜੇ ਇਹਨਾਂ ਨੂੰ ਨਾਨ ਡੋਮਿਸਾਈਲ ਸੀਡੀਐਲ ਦਿੱਤੇ ਸੀਗੇ। ਹੁਣ ਉਸੇ ਹੀ ਗੱਲ ਦੇ ਉੱਤੇ ਆਪ ਜਿਹੜੀ ਫੈਡਰਲ ਸਰਕਾਰ ਕਹਿੰਦੇ ਵੀ ਪੁੱਠੀ ਪੈ ਕੇ ਇਹਨਾਂ ਦੇ ਹੁਣ ਕੈਂਸਲ ਜਿਹੜੇ ਉਹ ਕਰਵਾਏ ਆ। ਸੋ ਖਾਸਾ ਜਿਹੜਾ ਹਰਜੋਤ ਸਿੰਘ ਜੀ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਲਈ ਝਟਕਾ ਜਿਹੜਾ ਉਹ ਲੱਗਾ ਹੈਗਾ ਆ। ਐਮਰਜੈਂਸੀ ਸਟੇ ਦੇ ਲਈ ਵੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਗਈ ਸੀਗੀ ਵੀ ਅਸੀਂ ਕਰੈਕਟ ਕਰ ਦਿੰਦੇ ਹਾਂ ਸੀਡੀਐਲਸ ਦੇ ਜਿਨ੍ਹਾਂ ਦੀਆਂ ਖਾਸ ਕਰਕੇ ਡੇਟਸ ਦੀ ਮਿਸਮੈਚ ਸੀਗੀ, ਪਰ ਉਹਨੂੰ ਵੀ ਕਹਿੰਦੇ ਵੀ ਬਲੌਕ ਇਹਨਾਂ ਦੀ ਆਪਣੀ ਜਿਹੜੀ ਇਹ ਪ੍ਰੈਸ ਰਿਲੀਜ਼ ਆ ਉਹ ਕਹਿੰਦੇ ਵੀ ਐਫਐਮਸੀਐਸਏ ਦੇ ਦੁਆਰਾ ਸਰਕਾਰ ਦੇ ਦੁਆਰਾ ਜਿਹੜਾ ਉਹ ਕਰ ਲਿਆ ਗਿਆ ਆ। ਉਹਨਾਂ ਨੇ ਇੱਕ ਹਦਾਇਤ ਦਿੱਤੀ ਆ ਵੀ ਕਹਿੰਦੇ ਡੀਐਮਵੀ ਜਾਣ ਤੋਂ ਪਹਿਲਾਂ ਆਨਲਾਈਨ ਜਿਹੜਾ ਉਹ ਚੈੱਕ ਜਿਹੜਾ ਕਰ ਲਓ ਆਨਲਾਈਨ ਸਰਵਿਸਿਜ਼। ਆਈ ਥਿੰਕ ਕੋਈ ਐਮਵੀਆਰ ਰਿਪੋਰਟ ਹੁੰਦੀ ਆ, ਕਹਿੰਦੇ ਵੀ ਉਹ ਪਾ ਕੇ ਸਾਰੇ ਜਾਣੇ ਜਿਨ੍ਹਾਂ ਦੇ ਹੈਗੇ ਆ ਨਹੀਂ ਹੈਗੇ ਆ ਸਾਰੇ ਜਾਣੇ ਕਹਿੰਦੇ ਵੀ ਇੱਕ ਐਮਵੀਆਰ ਰਿਪੋਰਟ ਜਿਹੜੀ ਉਹ ਕਰਕੇ ਮੇਕ ਸ਼ੋਰ ਕਰ ਲਓ ਵੀ ਤੁਹਾਡੇ ਜਿਹੜੇ ਲਾਇਸੈਂਸ ਆ ਉਹ ਜਿਹੜੇ ਚੱਲ ਰਹੇ ਆ ਜਾਂ ਨਹੀਂ ਆ। ਕਿਤੇ ਇਹ ਤਾਂ ਨਹੀਂ ਆ ਵੀ ਨੰਬਰ ਤੁਹਾਡਾ ਤੁਹਾਨੂੰ ਚਿੱਠੀ ਜਿਹੜੀ ਉਹ ਪਹੁੰਚੀ ਨਾ ਹੋਵੇ ਵੀ ਪਿੱਛੋਂ ਕੈਂਸਲ ਹੋ ਗਿਆ ਹੋਵੇ ਜੇ ਐਡਰੈਸ ਵਗੈਰਾ ਚੇਂਜ ਹੋਇਆ ਹੋਵੇ। ਸੋ ਮੇਕ ਸ਼ੋਰ ਕਰ ਲਓ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਉਹ ਕਰ ਸਕਦੇ ਆ। ਸੋ ਕਹਿੰਦੇ ਵੀ ਜਿਨ੍ਹਾਂ ਦੇ ਉੱਤੇ ਸੀਡੀਐਲ ਹੋਲਡਰਸ ਦੇ ਜਿਨ੍ਹਾਂ ਦੇ ਉੱਤੇ ਇੰਪੈਕਟ ਹੋਇਆ ਆ ਉਹ ਨਵੇਂ ਜਿਹੜੇ ਕੈਲੀਫੋਰਨੀਆ ਡਰਾਈਵਿੰਗ ਲਾਇਸੈਂਸ ਆ ਉਹਦੇ ਲਈ ਅਪਲਾਈ ਕਰ ਸਕਦੇ ਆ ਤੇ ਰੈਗੂਲਰ ਕਾਰਸ ਜਿਹੜੀਆਂ ਉਹ ਐਟਲੀਸਟ ਚਲਾ ਜਿਹੜੇ ਹੋ ਸਕਣਗੇ। ਤੇ ਉਹਨਾਂ ਨੂੰ ਇਹਨਾਂ ਨੇ ਹਦਾਇਤਾਂ ਦਿੱਤੀਆਂ ਆ ਵੀ ਜਿੰਨੇ ਵੀ ਲੋਕ ਇੰਪੈਕਟ ਹੋਏ ਆ ਇਸ ਕੈਂਸਲੇਸ਼ਨ ਦੇ ਨਾਲ ਉਹ 9163065153 916-306-5153 ਨੰਬਰ ਦੇ ਉੱਤੇ ਕਾਲ ਕਰਕੇ ਜਿਹੜੇ ਆ ਉਹ ਅਪਾਇੰਟਮੈਂਟ ਬਣਾ ਕੇ ਫੋਟੋ ਜਿਹੜੀ ਉਹ ਖਿਚਾਓ, ਵਿਜ਼ਨ ਟੈਸਟ ਜਿਹੜਾ ਉਹ ਕਰੋ ਤਾਂ ਜੋ ਫਿਰ ਤੁਹਾਨੂੰ ਰੈਗੂਲਰ ਜਿਹੜਾ ਗੱਡੀ ਦਾ ਲਾਇਸੈਂਸ ਆ ਉਹ ਮਿਲ ਸਕੇ। ਡਾਕੂਮੈਂਟਸ ਕਿਹੜੇ ਚਾਹੀਦੇ ਆ ਉਹ ਤੁਸੀਂ ਡੀਐਮਵੀ ਦੀ ਵੈਬਸਾਈਟ ਦੇ ਉੱਤੋਂ ਚੈੱਕ ਕਰ ਸਕਦੇ ਆ ਵੀ ਕੀ ਤੁਸੀਂ ਉਸ ਦੇ ਅੰਡਰ ਆਉਂਦੇ ਆ ਜਾਂ ਨਹੀਂ। ਪਰ ਇਹ ਆ ਵੀ ਤਕਰੀਬਨ 13,000 ਜਿਹੜੇ ਕੈਲੀਫੋਰਨੀਆ ਨੇ ਜਿਹੜੇ ਡੀਐਮਵੀ ਨੇ ਜਿਹੜੇ ਨਾਨ ਡੋਮਿਸਾਈਲਡ ਡਰਾਈਵਰ ਲਾਇਸੈਂਸ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ। ਬਹੁਤਾਤ ਦੇ ਵਿੱਚ ਇਸ ਦੇ ਵਿੱਚ ਆਪਣੀ ਕਮਿਊਨਿਟੀ ਦੇ ਲੋਕਾਂ ਦੇ ਉੱਤੇ ਖਾਸਾ ਜਿਹੜਾ ਉਹਨਾਂ ਨੂੰ ਇਸ ਦਾ ਕਹਿ ਲਓ ਵੀ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਆ। ਸੋ ਅਸਰ ਬਹੁਤ ਹੋਣਾ। ਬਹੁਤ ਸਾਰੇ ਜਿਹੜੇ ਇਸ ਤਰੀਕੇ ਦੇ ਨਾਲ ਇਸ ਕਿੱਤੇ 'ਚ ਸੀਗੇ ਘਰ ਵੀ ਲਏ ਸੀ, ਗੱਡੀਆਂ ਵੀ ਹੋਣਗੀਆਂ, ਰਹਿੰਦੇ ਵੀ ਸੀਗੇ, ਹੋਰ ਕਈ ਤਰੀਕੇ ਦੇ ਜਿਹੜੀਆਂ ਚੀਜ਼ਾਂ ਨਾਲ ਉਹਨਾਂ ਦੇ ਨਾਲ ਇਕੋਨਮੀ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਸੀ। ਸੋ ਜੇ ਹੁਣ ਘਰੇ ਬਿਠਾ ਦਿੱਤੇ ਗਏ ਆ, ਕੰਮ ਹੈ ਨਹੀਂ ਆ, ਕੰਮ ਨਹੀਂ ਹੋਊਗਾ, ਨਾ ਉਹ ਕੁਛ ਗੱਡੀ ਚਲਾ ਸਕਣਗੇ ਨਾ ਦੂਜਾ ਕਰ ਸਕਣਗੇ, ਤਾਂ ਫਿਰ ਤਾਂ ਕਾਫੀ ਜ਼ਿਆਦਾ ਜਿਹੜਾ ਉਹਨਾਂ ਦੇ ਲਈ ਇੱਕ ਮੁਸ਼ਕਿਲ ਦਾ ਵਕਤ ਜਿਹੜਾ ਉਹ ਆਇਆ ਪਿਆ ਹੈਗਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਇਹ ਕਿਹਾ ਵੀ ਜਿਹੜੀ ਫੈਡਰਲ ਗਵਰਨਮੈਂਟ ਹੈ ਯੂਐਸ ਦੀ ਉਹਨਾਂ ਨੇ ਰਿਕੁਆਇਰ ਕੀਤਾ ਆ ਵੀ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਹਜ਼ਾਰਾਂ ਹੀ ਇਮੀਗ੍ਰੈਂਟ ਟਰੱਕ ਡਰਾਈਵਰਸ ਦੇ ਉਹ ਕੈਂਸਲ ਕੀਤੇ ਜਾਣ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ 13,000 ਦੇ ਕਰੀਬ ਹੈ, ਇਹਨਾਂ 'ਚ ਮੈਜੋਰਟੀ 'ਚ ਪੰਜਾਬੀ ਤੇ ਹਰਿਆਣਵੀ ਮੂਲ ਦੇ ਹੈਗੇ ਆ, ਹਾਲਾਂਕਿ ਹੋਰ ਕੰਟਰੀਆਂ ਦੇ ਵੀ ਲੋਕ ਹੈਗੇ ਆ। ਕਈ ਆਰਗੇਨਾਈਜੇਸ਼ਨਸ ਨੇ ਇਹ ਕੇਸ ਫਾਈਟ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਦਾ ਜਿਹੜਾ ਰਿਜ਼ਲਟ ਆ ਉਹ ਕੁਛ ਵੀ ਨਹੀਂ ਨਿਕਲਿਆ ਹੈਗਾ ਆ।
ਸੋ ਫੈਡਰਲ ਆਫੀਸ਼ੀਅਲਸ ਨੇ ਵਾਰਨਿੰਗ ਦਿੱਤੀ ਸੀ ਕੈਲੀਫੋਰਨੀਆ ਨੂੰ ਕਿ ਤੁਹਾਡਾ ਜਿਹੜਾ ਮਿਲੀਅਨਸ ਆਫ ਡਾਲਰ ਲੂਜ਼ ਹੋ ਜਾਊਗਾ ਹਾਈਵੇ ਫੰਡਿੰਗ ਦੇ ਲਈ ਜੇ ਤੁਸੀਂ ਇਹਨਾਂ ਲੋਕਾਂ ਦੇ ਲਾਇਸੈਂਸ ਰਿਵੋਕ ਨਾ ਕੀਤੇ। ਸੋ ਅਲਟੀਮੇਟਲੀ ਜਿਹੜਾ ਆ ਕੈਲੀਫੋਰਨੀਆ ਵਾਲਿਆਂ ਨੇ ਫੈਡਰਲ ਗਵਰਨਮੈਂਟ ਦੀ ਗੱਲ ਮੰਨੀ ਹੈਗੀ ਆ। ਸੋ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਕਿਹਾ ਹੈਗਾ ਵੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਆ, ਜੇ ਤੁਹਾਨੂੰ ਚਿੱਠੀ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਸ਼ੱਕ ਆ, ਤੇ ਤੁਸੀਂ ਕੈਲੀਫੋਰਨੀਆ ਦੇ ਡੀਐਮਵੀ ਦੇ ਵੈਬਸਾਈਟ ਤੇ ਜਾ ਕੇ ਆਪਣਾ ਜਿਹੜਾ ਮੇਰੇ ਖਿਆਲ ਨਾਲ $7 ਲੈਂਦੇ ਸ਼ਾਇਦ, ਉਹ ਆਪਣਾ ਡੀਐਮਵੀ ਰੈਕਡ ਚੈੱਕ ਕਰ ਸਕਦੇ ਆ। ਉੱਥੇ ਤੁਹਾਨੂੰ ਪਤਾ ਲੱਗ ਜਾਣਾ ਆ ਵੀ ਤੁਹਾਡਾ ਰੈਕਡ ਜਿਹੜਾ ਲਾਇਸੈਂਸ ਵੈਲਿਡ ਆ ਜਾਂ ਨਹੀਂ। ਕੈਂਸਲ ਤਾਂ ਨਹੀਂ ਹੋਇਆ ਯਾ ਜੀ। ਸੋ ਬਾਕੀ ਜਿਨ੍ਹਾਂ ਦੇ ਕੈਂਸਲ ਹੋਏ ਆ ਉਹ ਅਪਾਇੰਟਮੈਂਟ ਬਣਾ ਕੇ ਕਹਿੰਦੇ ਵੀ ਐਟਲੀਸਟ ਦੂਜੇ ਆਪਣੇ ਲਾਇਸੈਂਸ ਜਿਹੜਾ ਗੱਡੀ ਚਲਾਉਣ ਵਾਲਾ ਆ ਉਹ ਤੁਸੀਂ ਲੈ ਸਕਦੇ ਆ, ਬਸ਼ਰਤੇ ਜਿਹੜੀਆਂ ਰਿਕੁਆਇਰਡ ਡਾਕੂਮੈਂਟਸ ਆ ਉਹਨਾਂ ਨੂੰ ਤੁਸੀਂ ਪੂਰੇ ਕਰਦੇ ਹੋ। ਉਹ ਤੁਹਾਨੂੰ ਡੀਐਮਵੀ ਦੀ ਵੈਬਸਾਈਟ ਦੇ ਉੱਤੇ ਜਿਹੜਾ ਉਹ ਨਜ਼ਰ ਜਿਹੜਾ ਉਹ ਆ ਜਾਊਗਾ, ਉਹਨੂੰ ਤੁਸੀਂ ਉੱਥੇ ਚੈੱਕ ਕਰ ਸਕਦੇ ਹੈਗੇ ਆ। ਸੋ ਬਿਲਕੁਲ 6 ਤਰੀਕ ਤੋਂ ਪਹਿਲਾਂ ਪਹਿਲਾਂ ਐਲਾਮੀਡਾ ਕਾਊਂਟੀ ਸੁਪੀਰੀਅਰ ਕੋਰਟ ਨੇ ਵੀ ਕਿਹਾ ਸੀਗਾ ਵੀ ਤੁਸੀਂ ਰਿਕਵਾਇਰ ਕਰੇ ਵੀ ਡੀਐਮਵੀ ਨੂੰ ਉਹਨਾਂ ਨੇ ਰਿਕਵਾਇਰ ਕੀਤਾ ਸੀਗਾ ਵੀ ਨਾਨ ਡੋਮਿਸਾਈਲ ਸੀਡੀਆਰ ਹੋਲਡਰਸ ਨੂੰ ਕੈਂਸਲੇਸ਼ਨ ਜਿਨ੍ਹਾਂ ਨੂੰ ਮਿਲੀ ਆ ਵੀ ਉਹ ਰੀਅਪਲਾਈ ਜਿਹੜਾ ਉਹ ਕਰ ਸਕਣ। ਕਈਆਂ ਨੇ ਕਰ ਸਕੇ, ਕਈ ਜਿਹੜੇ ਉਹ ਰਹਿ ਗਏ। ਸੋ ਸਿਚੁਏਸ਼ਨ ਜਿਹੜੀ ਉਹ ਇਸ ਟਾਈਮ ਇਹ ਹੋ ਚੁੱਕੀ ਆ ਵੀ 13,000 ਤਕਰੀਬਨ ਨਾਨ ਡੋਮਿਸਾਈਲ ਸੀਡੀਐਲਸ ਦੇ ਜਿਹੜੇ ਲਾਇਸੈਂਸ ਆ ਉਹ ਕੈਂਸਲ ਹੀ ਜਿਹੜੇ ਉਹ ਕਰ ਦਿੱਤੇ ਗਏ ਹੈਗੇ।